ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਾਮ ਦਾ ਬੁਲੇਟਿਨ ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 9 ਤਰੀਕ ਆ ਅਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ। ਨੰਬਰ 559-905-2575 5595-905255 ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415-909-0503 415-909-0503। ਅਤੇ ਟਰੱਕ ਪਾਰਕਿੰਗ ਜਿਹੜੀ ਕਿ ਵੁੱਡਲੈਂਡ ਦੇ ਵਿੱਚ ਅਵੇਲੇਬਲ ਹੈ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਦਾ ਨੰਬਰ 9163969085 916-396-9085। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਕੀਸਟੋਨ XL ਆਇਲ ਲਾਈਨ ਪਾਈਪਲਾਈਨ ਦਾ ਜਿਹੜਾ ਪ੍ਰੋਜੈਕਟ ਸੀਗਾ, ਉਸ ਤੋਂ ਜਿਹੜਾ ਅੱਜ ਜਿਹੜੇ ਡਿਵੈਲਪਰ ਸੀਗੇ ਉਹਨਾਂ ਨੇ ਆਪਣਾ ਪਲੱਗ ਪੁੱਲ ਕਰ ਲਿਆ ਹੈਗਾ ਆ। ਇਹ ਜਿਹੜਾ ਪ੍ਰੋਜੈਕਟ ਸੀ ਅਲਬਰਟਾ ਤੋਂ, ਕੈਨੇਡਾ ਤੋਂ ਜਿਹੜੇ ਸੈਂਡਸ ਤੋਂ ਜਿਹੜੀ ਗੈਸ ਬਣਦੀ ਹੈਗੀ ਆ, ਉਹ ਜਿਹੜਾ ਕਨਵਰਟ ਕਰਕੇ USA ਦੇ ਵਿੱਚ ਆਉਣਾ ਸੀ। ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਇਸ ਨੂੰ ਪਾਸ ਕੀਤਾ ਗਿਆ ਸੀ ਅਤੇ ਪਰ ਅੱਜ ਉਹ ਤੋਂ ਬਾਅਦ ਫਿਰ ਜਦੋਂ ਬਾਈਡਨ ਉਹਨਾਂ ਨੇ ਪਹਿਲੇ ਦਿਨ ਹੀ ਇਹ ਕਹਿ ਦਿੱਤਾ ਸੀ ਵੀ ਅਸੀਂ ਇਸ ਪ੍ਰੋਜੈਕਟ ਨੂੰ ਬੰਦ ਕਰਨ ਜਾ ਰਹੇ ਹੈਗੇ ਹਾਂ। TC ਐਨਰਜੀ ਕੈਨੇਡੀਅਨ ਕੰਪਨੀ ਜਿਹੜੀ ਇਸ ਪ੍ਰੋਜੈਕਟ ਦੇ ਪਿੱਛੇ ਸੀਗੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਬੰਦ ਕਰਨ ਜਾ ਰਹੇ ਹਾਂ ਅਤੇ ਕੰਪਨੀ ਜਿਹੜੀ ਆ ਉਹ ਕੋਆਰਡੀਨੇਟ ਕਰੂਗੀ ਜਿੰਨੇ ਵੀ ਰੈਗੂਲੇਟਰਸ ਹੈਗੇ ਆ, ਸਟੇਕ ਹੋਲਡਰਸ ਆ, ਇੰਡੀਜੀਨੀਅਸ ਗਰੁੱਪਸ ਜਿਹੜੇ ਲੋਕ ਸੀਗੇ। ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਕੰਟਰੋਵਰਸ਼ੀਅਲ ਪ੍ਰੋਜੈਕਟ ਵੀ ਸੀ ਕਿਉਂਕਿ ਐਨਵਾਇਰਮੈਂਟਲਿਸਟ ਜਿਹੜੇ ਸੀ ਉਹ ਇਸ ਨੂੰ ਬੰਦ ਕਰਨਾ ਚਾਹੁੰਦੇ ਸੀ। ਸੋ ਇਸ ਤੋਂ ਬਾਅਦ ਜਿਹੜਾ ਆ ਬਹੁਤ ਰੌਲਾ ਵੀ ਪਿਆ ਵੀ ਕਈ ਹਜ਼ਾਰ ਜਿਹੜੀਆਂ ਜੋਬਾਂ ਆ ਉਹ ਚਲੇ ਜਾਣਗੀਆਂ ਜੇ ਇਸ ਪ੍ਰੋਜੈਕਟ ਨੂੰ ਬੰਦ ਕੀਤਾ। ਅਤੇ ਹੁਣ ਜਿਹੜੇ ਐਨਵਾਇਰਮੈਂਟਲਿਸਟ ਆ ਉਹ ਕਾਫੀ ਖੁਸ਼ ਆ ਵੀ ਇਹ ਪ੍ਰੋਜੈਕਟ ਬੰਦ ਹੋ ਗਿਆ। ਅਤੇ ਇਹ ਤੋਂ ਬਾਅਦ ਉਹ ਕਹਿੰਦੇ ਆ ਵੀ 2 ਹੋਰ ਪ੍ਰੋਜੈਕਟ ਜਿਹੜੇ ਲਾਈਨ 3 ਅਤੇ ਡਕੋਟਾ ਐਕਸੈਸ ਪਾਈਪਲਾਈਨ ਆ ਉਹਦੇ ਪਿੱਛੇ ਵੀ ਉਹ ਜਾਣਗੇ। ਸੋ ਰੋਬਿਨ ਰੋਰਿਕ ਜਿਹੜੇ ਹੈਗੇ ਵਾਈਸ ਪ੍ਰੈਜ਼ੀਡੈਂਟ ਮਿਡ ਸਟਰੀਮ ਇੰਡਸਟਰੀ ਆਪਰੇਸ਼ਨਸ ਦੇ, ਉਹਨਾਂ ਨੇ ਇਹ ਕਿਹਾ ਵੀ ਪੋਲੀਟੀਕਲੀ ਜਿਹੜਾ ਇਹਦਾ ਬੰਦ ਕਰਨਾ ਇਨਵੋਲਵ ਹੋਇਆ ਹੈਗਾ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਮਾੜੀ ਗੱਲ ਆ, ਪਰ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਲਾਈਮੇਟ ਨੂੰ ਲੈ ਕੇ, ਇਨਵਾਇਰਮੈਂਟ ਨੂੰ ਲੈ ਕੇ ਇਹ ਜਿਹੜਾ ਪ੍ਰੋਜੈਕਟ ਆ ਇਸ ਨੂੰ ਬੰਦ ਕੀਤਾ ਜਾਊਗਾ। ਜੀ, ਓਬਾਮਾ ਕਾਰਜਕਾਲ ਦੇ ਵਿੱਚ ਇਸ ਦੇ ਉੱਤੇ ਰੋਕ ਲਾਈ ਗਈ ਸੀ। ਫਿਰ ਟਰੰਪ ਹੋਣਾ ਨੇ ਆਪਣੇ ਕਾਰਜਕਾਲ ਦੇ ਵਿੱਚ ਇਸ ਨੂੰ ਜਿਹੜਾ ਆ ਦੁਬਾਰਾ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਸੀ ਅਤੇ ਮੁੜ ਆ ਕੇ ਜਿਹੜੇ ਆ ਬਾਈਡਨ ਹੋਣਾ ਨੇ ਇਸ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ। ਅਤੇ ਫਿਰ ਅਖੀਰ ਦੇ ਵਿੱਚ ਕੀਸਟੋਨ XL ਪਾਈਪਲਾਈਨ ਬਣਾਉਣ ਵਾਲਿਆਂ ਨੇ ਕਿਹਾ ਵੀ ਹੁਣ ਸਾਡੇ ਹੱਥ ਜਿਹੜੇ ਆ ਉਹ ਖੜੇ ਨੇ। ਅਗਲੀ ਜਿਹੜੀ ਆ ਉਹ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅਮਰੀਕਾ ਦੇ ਦੁਆਰਾ 500 ਮਿਲੀਅਨ ਵੈਕਸੀਨ ਡੋਜ਼ਿਸ ਜਿਹੜੀਆਂ ਆ ਉਹ ਖਰੀਦ ਕੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਉਹ ਵੰਡੀਆਂ ਜਾਣਗੀਆਂ। ਇਹ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਆ ਉਹ ਅੱਜ ਦੱਸਿਆ ਫਾਈਜ਼ਰ ਦੇ ਕੋਲੋਂ ਇਹਨਾਂ ਨੇ ਕਰੋਨਾ ਵਾਇਰਸ ਵੈਕਸੀਨਸ ਜਿਹੜੀਆਂ ਉਹ ਵੰਡਣੀਆਂ ਨੇ। ਸੋ ਯਾਨੀ ਕਿ 500 ਮਿਲੀਅਨ ਡੋਜ਼ਿਸ 250 ਮਿਲੀਅਨ ਲੋਕਾਂ ਦੇ ਲਈ ਜਿਹੜੀ ਉਹ ਠੀਕ ਜਿਹੜੀਆਂ ਉਹਨਾਂ ਨੂੰ ਫੁੱਲੀ ਜਿਹੜੇ ਵੈਕਸੀਨੇਟ ਕਰਨ ਦੇ ਵਿੱਚ
ਕਾਮਯਾਬ ਜਿਹੜੀਆਂ ਉਹ ਹੋ ਸਕਣਗੀਆਂ। ਇਸ ਤੋਂ ਪਹਿਲਾਂ ਇਹਨਾਂ ਨੇ ਆਲਰੇਡੀ ਬੀਤੇ ਜਿਹੜੇ ਆ ਵੀਕ ਦੇ ਵਿੱਚ ਇਹਨਾਂ ਨੇ ਅਨਾਊਂਸ ਕੀਤਾ ਸੀਗਾ ਆਲਰੇਡੀ ਆਈ ਥਿੰਕ 20-25 ਮਿਲੀਅਨ ਜਿਹੜੀਆਂ ਆ ਉਹ ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਐਸਟਰਾਜ਼ੈਨੇਕਾ ਵਾਲੀਆਂ ਪਹਿਲੋਂ ਖਰੀਦ ਕੇ ਰੱਖੀਆਂ ਸੀਗੀਆਂ ਉਹਨਾਂ ਨੂੰ ਡਿਸਟ੍ਰੀਬਿਊਟ ਜਿਹੜਾ ਆ ਉਹ ਕਰਨਾ ਆ। ਸੋ ਪਹਿਲੀਆਂ 200 ਮਿਲੀਅਨ ਡੋਜ਼ਿਸ ਜਿਹੜੀਆਂ ਕਹਿੰਦੇ ਵੀ ਇਸ ਸਾਲ ਦੇ ਵਿੱਚ ਜਿਹੜੀਆਂ ਉਹ ਵੰਡੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ 300 ਮਿਲੀਅਨ ਜਿਹੜੇ ਆ ਅਗਲੇ ਸਾਲ ਦੇ ਪਹਿਲੇ ਅੱਧ ਦੇ ਵਿੱਚ ਜਿਹੜੀਆਂ ਆ ਉਹ ਵੰਡੀਆਂ ਜਾਣਗੀਆਂ। ਇਹਨਾਂ ਡੋਜ਼ਿਸ ਨੂੰ ਕੋਵੈਕਸ ਜਿਹੜੀ WHO ਦੇ ਨੂੰ ਜਿਸ ਦਾ ਥਾਪੜਾ ਪ੍ਰਾਪਤ ਹੈਗਾ ਆ ਉਸ ਦੇ ਦੁਆਰਾ ਜਿਹੜੀਆਂ ਆ ਡਿਸਟ੍ਰੀਬਿਊਟ ਆ ਉਹ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਹੁਣ ਕੀਤੀਆਂ ਜਾਣਗੀਆਂ। ਪ੍ਰੈਜ਼ੀਡੈਂਟ ਬਾਈਡਨ ਜੇ ਕਹਿੰਦੇ ਵੀ ਇਸ ਪਲਾਨ ਦੇ ਬਾਰੇ ਆਉਂਦੇ ਜਿਹੜੇ ਇਸ ਹਫ਼ਤੇ ਦੇ ਵਿੱਚ ਗਰੁੱਪ ਆਫ 7 ਮੀਟਿੰਗ ਜਿਹੜੀ UK ਦੇ ਵਿੱਚ ਹੈਗੀ ਬ੍ਰਿਟੇਨ 'ਚ ਹੈਗੀ ਆ ਉਸ ਦੇ ਵਿੱਚ ਜਿਹੜਾ ਆ ਉਹ ਦੱਸਣਗੇ ਅਤੇ ਕਹਿੰਦੇ ਉੱਥੇ ਫਾਈਜ਼ਰ ਦੇ CEO ਐਲਬਰਟ ਬੋਰਲਾ ਜਿਹੜੇ ਆ ਉਹ ਵੀ ਉੱਥੇ ਨਾਲ ਉਹਨਾਂ ਦੇ ਮੌਜੂਦ ਹੋਣਗੇ। ਅੱਜ ਜਿਹੜੇ ਆ ਰਾਸ਼ਟਰਪਤੀ ਬਾਈਡਨ ਪਹਿਲੇ ਜਿਹੜੇ ਅੰਤਰਰਾਸ਼ਟਰੀ ਦੌਰੇ ਦੇ ਵਿੱਚ ਯੂਰਪ ਦੇ ਵਿੱਚ ਜਿਹੜੇ ਉਹ ਉੱਥੇ ਗਏ ਨੇ। ਜੀ ਬਿਲਕੁਲ, ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜੇ ਆ ਦੋਨਾਂ ਹੀ ਕਹਿੰਦੇ ਪਈ US ਤੇ UK ਦੇ ਵਿੱਚ ਕਿਸ ਤਰ੍ਹਾਂ ਜਿਹੜੇ ਲੋਕ ਆਉਣਗੇ ਜਾਣਗੇ, ਜਿਹੜੀਆਂ ਟਰੈਵਲ ਰੀਸਟ੍ਰਿਕਸ਼ਨਸ ਲੱਗੀਆਂ ਆ ਉਹਨਾਂ ਨੂੰ ਰਿਮੂਵ ਕਰਨ ਦੇ ਉੱਤੇ ਗੱਲਬਾਤ ਕਰਨਗੇ। ਇਹਦੇ ਲਈ ਕਹਿੰਦੇ ਹੋ ਸਕਦਾ ਆ ਵੀ ਕੁਛ ਸਾਇੰਟਿਸਟ ਨੂੰ ਨਾਲ ਲੈ ਕੇ 2 ਜਿਹੜੇ ਗਰੁੱਪ ਬਣਾਏ ਜਾਣ। ਸੋ ਕਿਸ ਤਰ੍ਹਾਂ ਜਿਹੜੀ ਆ ਇਹ ਸਮੂਥ ਲੋਕ ਜਿਹੜੇ ਆ ਤਾਂ ਕਿ ਇਹ ਵੀ ਨਾ ਹੋਵੇ ਵੀ ਕਰੋਨਾ ਵਾਇਰਸ ਫੈਲੇ ਅਤੇ ਉੱਥੇ ਵੀ ਚੈਕਿੰਗ ਹੋਵੇ ਇੱਥੇ ਵੀ ਚੈਕਿੰਗ ਹੋਵੇ। ਸੋ ਇਹ ਜਿਹੜਾ ਆ ਸੈਟਅਪ ਕਰਨ ਜਾ ਰਹੇ ਹੈਗੇ ਆ। ਸੋ ਅੱਜ ਉਹ ਮਿਲਣਗੇ ਪ੍ਰਾਈਮ ਮਿਨਿਸਟਰ ਨੂੰ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਜੇਕ ਸੁਲੀਵਾਨ ਆ ਉਹਨਾਂ ਨੇ ਕਿਹਾ ਵੀ 2 ਵਰਕਿੰਗ ਗਰੁੱਪ ਆਫ ਪਬਲਿਕ ਹੈਲਥ ਐਕਸਪਰਟਸ ਜਿਹੜੇ ਆ ਇੱਕ UK 'ਚ ਹੋਊਗਾ ਇੱਕ ਯੂਰਪੀਅਨ ਯੂਨੀਅਨ ਦੇ ਵਿੱਚ ਹੋਊਗਾ। ਸੋ ਤਾਂ ਕਿ ਜਿਹੜਾ ਸਾਰਾ ਜਿਹੜਾ ਡਾਟਾ ਹੈਗਾ ਜਿਹੜੇ ਲੋਕਾਂ ਨੇ ਆਉਣਾ ਜਾਂ ਜਾਣਾ ਦੋਨਾਂ ਮੁਲਕਾਂ ਦੇ ਵਿੱਚ ਵੀ ਉਹਨਾਂ ਨੇ ਵੈਕਸੀਨ ਲਵਾਇਆ ਨਹੀਂ ਲਵਾਇਆ ਉਹ ਸ਼ੇਅਰ ਹੋ ਸਕੇ। ਸੋ ਇਸ ਤੋਂ ਬਿਨਾਂ ਜਿਹੜੇ ਜੋ ਬਾਈਡਨ ਹੁਣੀ ਟੈਕਨੋਲੋਜੀ ਨੂੰ ਲੈ ਕੇ ਐਗਰੀਮੈਂਟ ਕਰਨ ਜਾ ਰਹੇ ਆ ਜਿਹਦੇ ਮੁਤਾਬਕ ਬ੍ਰਿਟਿਸ਼ ਦੀਆਂ ਜਿਹੜੀਆਂ ਟੈਕ ਫਰਮਸ ਆ ਉਹ ਜਦੋਂ USA 'ਚ ਕੰਮ ਕਰਦੀਆਂ ਪਹਿਲਾਂ ਉਹਨਾਂ ਨੂੰ ਕਾਫੀ ਔਕੜਾਂ ਆਉਂਦੀਆਂ ਸੀਆਂ ਉਹ ਘਟਾਈਆਂ ਗਈਆਂ ਹੈਗੀਆਂ ਆ। ਈਵਨ ਦੋ ਬੋਰਿਸ ਜੌਨਸਨ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਫੇਵਰੇਟ ਸੀਗੇ ਕਿਉਂਕਿ ਡੋਨਲਡ ਟਰੰਪ ਉਹਨਾਂ ਨੇ ਬ੍ਰੈਕਸਿਟ ਦੇ ਮਾਮਲੇ 'ਤੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਸੀ ਅਤੇ ਜੋ ਬਾਈਡਨ ਉਹਨਾਂ ਨੇ ਆਪਣੀ 2020 ਦੀ ਕੈਂਪੇਨ ਦੇ ਵਿੱਚ ਬੋਰਿਸ ਜੌਨਸਨ ਨੂੰ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਟਰੰਪ ਦਾ ਫਿਜ਼ੀਕਲ ਅਤੇ ਇਮੋਸ਼ਨਲ ਕਲੋਨ ਵੀ ਜਿਹੜਾ ਗਰਦਾਨਿਆ ਸੀ। ਪਰ ਹੁਣ ਜਿਹੜੇ ਆ ਉਹ ਵਧੀਆ ਰਿਲੇਸ਼ਨ ਦੇ ਵਿੱਚ ਰਹਿ ਕੇ ਜਿਹੜੀ ਆ ਅੱਗੇ ਗੱਲਬਾਤ ਕਰਨਾ ਚਾਹੁੰਦੇ ਆ। ਅਗਲੀ ਜਿਹੜੀ ਗੱਲ ਉਸ ਦੇ ਵਿੱਚ ਕਰਦੇ ਜਾਈਏ JBS ਜਿਹੜਾ ਮੀਟ ਪਲਾਂਟ ਆ ਜਿਹੜਾ ਬੀਤੇ ਹਫ਼ਤੇ ਦੇ ਵਿੱਚ ਸ਼ਟ ਡਾਊਨ ਹੋ ਗਿਆ ਸੀ ਕਿਉਂਕਿ ਉਹਨਾਂ ਦੇ ਉੱਤੇ ਵੀ ਰੈਂਸਮਵੇਅਰ ਸਾਈਬਰ ਅਟੈਕ ਜਿਹੜਾ ਹੋਇਆ ਸੀ। ਖਬਰ ਜਿਹੜੀ ਆ ਰਹੀ ਹੈ ਕਹਿੰਦੇ ਵੀ ਉਹਨਾਂ ਨੇ 11 ਮਿਲੀਅਨ ਦੀ ਰਾਸ਼ੀ ਜਿਹੜੀ ਆ ਬਤੌਰ ਜਿਹੜਾ ਉਹ ਰੈਂਸਮ ਆ ਉਹ ਦਿੱਤੀ ਹੈਗੀ ਆ। ਇਹ ਜਿਨ੍ਹਾਂ ਨੇ ਇਹਨਾਂ ਦਾ ਪੂਰਾ ਕੰਮ ਠੱਪ ਕੀਤਾ ਸੀ ਉਸ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਲਈ 11 ਮਿਲੀਅਨ ਡਾਲਰ ਜਿਹੜੇ ਉਹ ਜਿਹੜੇ ਇਹਨਾਂ ਨੇ ਦਿੱਤੇ ਆ। ਇਹ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮੀਟ ਸਪਲਾਇਰ ਆ ਉਹਨਾਂ ਨੇ ਇਸ ਦੀ ਜਿਹੜੀ ਕਨਫਰਮੇਸ਼ਨ ਆ ਉਹ ਦਿੱਤੀ ਆ। ਬੀਤੇ ਦਿਨਾਂ ਦੇ ਵਿੱਚ ਇਸੇ ਤਰੀਕੇ ਨਾਲ ਕਲੋਨੀਅਲ ਪਾਈਪਲਾਈਨ ਨੂੰ ਵੀ ਜਿਹੜਾ ਆ ਉਹ ਰੈਂਸਮਵੇਅਰ ਅਟੈਕ ਜਿਹੜਾ ਉਹ ਕੀਤਾ ਗਿਆ ਸੀਗਾ, ਯਾਨੀ ਕਿ ਕੰਮਕਾਜ ਠੱਪ ਕਰ ਦਿੱਤਾ ਗਿਆ ਅਤੇ ਜੇ ਡਾਲਰ ਦੇਣਗੇ ਤਾਂ ਫਿਰ ਉਹ ਕੰਮ ਚੱਲੂਗਾ। ਉਸ ਦੇ ਵਿੱਚ ਉਹਨਾਂ ਨੇ ਬਿਟਕੋਇਨ ਜਿਹੜੇ ਉਹ ਲਏ ਸੀ ਪਰ ਉਸ ਦੇ ਵਿੱਚੋਂ ਕਾਫੀ ਹੱਦ ਤੱਕ ਜਿਹੜੇ ਆ ਉਹ 2 ਮਿਲੀਅਨ ਤੋਂ ਵੱਧ ਦੀ ਲਾਗਤ ਵਾਲੇ ਜਿਹੜੇ ਆ ਉਹਨਾਂ ਨੇ ਵਾਪਸ ਬਿਟਕੋਇਨ ਵੀ ਜਿਹੜੇ ਉਹ ਲੈ ਲਏ ਸੀਗੇ। ਸੋ ਇਹ 2 ਬਹੁਤ ਵੱਡੇ ਜਿਹੜੇ ਹਾਈ ਪ੍ਰੋਫਾਈਲ ਟਾਰਗੇਟਸ ਜਿਹੜੇ ਆ ਰੀਸੈਂਟ ਜਿਹੜੇ ਆ ਹਿਸਟਰੀ ਦੇ ਵਿੱਚ ਉਹ ਦੇਖੇ ਗਏ ਆ ਜਿਸ ਦੇ ਵਿੱਚ JBS ਜਿਹੜੇ ਮੀਟ ਪਲਾਂਟਸ ਉਹ ਅਤੇ ਕਲੋਨੀਅਲ ਪਾਈਪਲਾਈਨ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਬਾਈਡਨ ਪ੍ਰਸ਼ਾਸਨ ਉਹਨਾਂ ਨੇ ਕਿਹਾ ਆ ਵੀ ਇਸ ਨੂੰ ਇੱਕ ਜਿਹੜੇ ਵੱਡੇ ਨੈਸ਼ਨਲ ਸਿਕਿਉਰਿਟੀ ਦੇ ਵਜੋਂ ਜਿਹੜਾ ਉਹ ਦੇਖਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਜਿਹੜੇ ਆ ਉਹ ਕੰਮ ਨਾ ਹੋਣ ਇਸ ਲਈ ਪੁਖਤਾ ਪ੍ਰਬੰਧ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਅਤੇ ਨਾਲ ਦੇ ਨਾਲ ਉਹਨਾਂ ਨੇ ਵੀ ਇਹ ਵੀ ਜਿਹੜਾ ਕਿ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀਗਾ ਵੀ ਜਿਹੜੇ ਵੀ ਫੈਡਰਲ ਕੰਟਰੈਕਟਰਸ ਆ
ਉਹਨਾਂ ਸਾਰਿਆਂ ਨੂੰ ਆਪਣਾ ਜਿਹੜਾ ਢਾਂਚਾ ਆ ਉਹ ਮਜ਼ਬੂਤ ਕਰਨਾ ਪਊਗਾ ਤਾਂ ਜੋ ਉਹਨਾਂ ਦੇ ਉੱਤੇ ਅਜਿਹੇ ਜਿਹੜੇ ਰੈਂਸਮਵੇਅਰ ਅਟੈਕਸ ਆ ਉਹ ਨਾ ਹੋ ਸਕਣ। ਕਹਿੰਦੇ ਵੀ $200 ਮਿਲੀਅਨ ਹਰ ਸਾਲ JBS ਵਾਲੇ ਜਿਹੜੇ ਆ ਉਹ ਖਰਚਦੇ ਨੇ ਆਪਣੀ IT ਨੂੰ, ਅਤੇ 850 ਤੋਂ ਵੱਧ IT ਵਰਕਰਸ ਹੈਗੇ ਆ ਇਹਨਾਂ ਦੇ ਪੂਰੇ ਵਰਲਡ ਦੇ ਵਿੱਚ ਅਜਿਹੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਣ ਦੇ ਲਈ। ਪਰ ਇਵੈਂਚੁਅਲੀ ਜਿੱਥੇ ਕੋਈ ਸਿਆਣਾ ਆ ਉੱਥੇ ਉਹਨਾਂ ਤੋਂ ਵੀ ਸਿਆਣਾ ਕੋਈ ਨਾ ਕੋਈ ਤੇਜ਼ ਤਰਾਰ ਜਿਹੜਾ ਉਹ ਆ ਜਾਂਦਾ ਹੈ, ਜਿਹੜੇ ਇੱਦਾਂ ਦੇ ਜਿਹੜੇ ਹਮਲੇ ਆ ਕੰਪਿਊਟਰ ਦੇ ਜ਼ਰੀਏ ਜਿਹੜਾ ਉਹ ਕਰਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹਨਾਂ ਦਾ ਕਹਿੰਦੇ ਵੀ ਆਹ ਹਫ਼ਤਾ ਜਿਹੜਾ ਆ ਬਾਹਲਾ ਗੁੱਡ ਨਹੀਂ ਰਿਹਾ ਅਤੇ ਹਜੇ ਵੀ ਹਫ਼ਤੇ ਦੇ ਵਿੱਚ 2 ਦਿਨ ਬਾਕੀ ਹੈਗੇ ਆ। ਕਈ ਇਸ਼ੂਜ਼ ਦੇ ਉੱਤੇ ਉਹਨਾਂ ਨੂੰ ਜਿਹੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈਗਾ ਆ। 2 ਦਿਨਾਂ ਦੇ ਟ੍ਰਿਪ ਦੇ ਉੱਤੇ ਸੈਂਟਰਲ ਅਮਰੀਕਾ ਨੂੰ ਜਦੋਂ ਗਏ ਆ, ਉਹਨਾਂ ਜਿਹੜੇ ਬਿਆਨ ਵਾਰ-ਵਾਰ ਵੀ ਡੋਂਟ ਕਮ ਟੂ ਅਮਰੀਕਾ ਤੋਂ ਬਾਅਦ ਜਿਹੜੇ ਆ ਕਾਂਗਰਸ ਵੂਮਨ ਅਲੈਗਜ਼ੈਂਡਰੀਆ ਕੋਰਟੇਜ਼ ਨੇ ਉਹਨਾਂ ਦਾ ਕਾਫੀ ਵਿਰੋਧ ਕੀਤਾ, ਅਤੇ ਈਵਨ ਸੈਂਟਰਲ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਹਿੰਦੇ ਕਈ ਜਗ੍ਹਾ ਤਾਂ ਇਹ ਨਾਅਰੇ ਵੀ ਲਾਏ ਵੀ ਬਾਈਡਨ ਇਜ਼ ਅਨਦਰ ਟਰੰਪ, ਵੀ ਉਹ ਇੱਥੇ ਆਉਣਾ ਚਾਹੁੰਦੇ ਸੀ ਵੀ ਇਹ ਪਾਲਿਸੀ ਸੇਮ ਹੀ ਰੱਖਣਾ ਚਾਹੁੰਦੇ ਆ। ਦੂਸਰਾ ਜਿਹੜਾ ਆ ਇੱਕ ਉਹਨਾਂ ਨੇ ਮੇਨ ਮੁੱਦਾ ਸੀਗਾ ਜਿਹੜਾ ਵੋਟਿੰਗ ਰਾਈਟਸ ਨੂੰ ਲੈ ਕੇ, ਕਿਉਂਕਿ ਹੁਣ ਜਿਹੜੇ ਸੈਨੇਟਰ ਜੋ ਮੈਨਸ਼ਨ ਆ ਉਹ ਕਹਿੰਦੇ ਵੀ ਮੈਂ ਜਿਹੜਾ ਪੀਪਲ ਐਕਟ ਆ ਜਿਹੜਾ ਲੈ ਕੇ ਆ ਰਹੇ ਆ ਡੈਮੋਕ੍ਰੇਟਸ, ਉਹਦੇ ਅਗੇਂਸਟ ਆਊਂਗਾ। ਸੋ ਉਹ ਵੀ ਪਾਸ ਹੋਣਾ ਨਹੀਂ ਲੱਗਦਾ, ਕਿਉਂਕਿ ਇਹ ਵੀ ਜਿਹੜਾ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਇਹਨੂੰ ਅੱਗੇ ਹੋ ਕੇ ਲਿਆ ਰਹੇ ਸੀਗੇ। ਅਤੇ ਤੀਸਰਾ ਜਿਹੜਾ ਮੇਨ ਆਇਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਹੁਣ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਕਹਿੰਦੇ ਆ ਵੀ ਮੈਂ ਸੈਕੰਡ ਟਰਮ ਦੇ ਲਈ ਵੀ ਤਿਆਰ ਹਾਂ ਸੰਨ 2024 ਦੇ ਵਿੱਚ। ਈਵਨ ਦੋ ਉਹਨਾਂ ਦੀ ਉਮਰ ਜਿਹੜੀ 80ਵੀਆਂ ਦੇ ਅਰਲੀ ਦੇ ਵਿੱਚ ਹੋਊਗੀ, ਪਰ ਉਹ ਕਹਿੰਦੇ ਆ ਵੀ ਕਿਉਂਕਿ ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਹਰਾਇਆ ਅਤੇ ਅਗਲੀ ਟਰਮ ਦੇ ਵਿੱਚ ਮੈਂ ਟਰੰਪਇਜ਼ਮ ਨੂੰ ਹਰਾਊਂਗਾ। ਸੋ ਉਹਦੇ ਨਾਲ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੋਣਾ ਦੀ ਅੱਖ ਜਿਹੜੀ ਪ੍ਰੈਜ਼ੀਡੈਂਟ ਦੀ ਸੀਟ 'ਤੇ ਆ ਉਹ ਵੀ ਜਿਹੜੀ ਇੱਕ ਤਰ੍ਹਾਂ ਨਾਲ ਲੰਮੀ ਪੈਂਦੀ ਨਜ਼ਰ ਆ ਰਹੀ ਹੈਗੀ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹ ਅਕਸਰ ਵਾਈਸ ਪ੍ਰੈਜ਼ੀਡੈਂਟ ਬਣ ਕੇ ਰਹਿ ਜਾਂਦੇ, ਪਰ ਜੋ ਬਾਈਡਨ ਜਿਹੜੇ ਆ 8 ਸਾਲ ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ 'ਚ ਫਿਰ ਇਹਨਾਂ ਨੂੰ ਮੌਕਾ ਮਿਲ ਗਿਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਅੱਗੇ ਇਹਨਾਂ ਦਾ ਕੀ ਜਿਹੜਾ ਭਵਿੱਖ ਆ ਉਹ ਰਹਿੰਦਾ ਆ ਕਮਲਾ ਹੈਰਿਸ ਦਾ। ਕੈਲੀਫੋਰਨੀਆ ਦੇ ਵਿੱਚ ਲੁਸਰਨ ਵੈਲੀ ਦੇ ਵਿੱਚੋਂ ਇੱਕ ਮਾੜੀ ਖਬਰ ਜਿਹੜੀ ਉਹ ਆ ਰਹੀ ਸੀ, ਉੱਥੇ ਇੱਕ ਹਾਦਸੇ ਦੇ ਵਿੱਚ ਹਿੱਟ ਐਂਡ ਰਨ ਡਰਾਈਵਰ ਦੇ ਦੁਆਰਾ ਜਿਹੜੇ ਆ ਉਸ ਦੇ ਵਿੱਚ 3 ਜਿਹੜੀਆਂ ਯੰਗ ਕੁੜੀਆਂ ਜਿਹੜੀਆਂ ਆ ਉਹ ਉਹਨਾਂ ਦੀ ਮੌਤ ਜਿਹੜੀ ਹੋ ਗਈ ਆ। ਸਦਰਨ ਕੈਲੀਫੋਰਨੀਆ ਦੇ ਹਾਈਵੇ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹ ਘਟਨਾ ਜਿਹੜੀ ਇਹ ਵਾਪਰੀ ਆ। ਵਿਲੋ ਸੈਂਚੇਸ 11 ਸਾਲਾਂ ਦੀ, ਡੇਟੋਨਾ ਬਰੋਨਸ 12 ਸਾਲਾਂ ਦੀ, ਸੈਂਡਰਾ ਮਾਈਜ਼ਰ 13 ਸਾਲਾਂ ਦੀ, ਇਹ ਸਾਰੀਆਂ ਹੀ ਲੁਸਰਨ ਵੈਲੀ ਦੇ ਵਿੱਚ ਰਹਿਣ ਵਾਲੀਆਂ ਸੀਗੀਆਂ। ਸ਼ਨੀਚਰਵਾਰ ਨੂੰ ਇਹ ਦੁਰਘਟਨਾ ਵਾਪਰੀ ਆ। ਤਕਰੀਬਨ ਰਾਤ ਨੂੰ ਉੱਥੇ ਦੇ 10:30 ਵਜੇ ਕੈਂਪ ਰੌਕ ਰੋਡ ਦੇ ਉੱਤੇ ਕਹਿੰਦੇ ਇਹ ਜਾ ਰਹੀਆਂ ਸੀ, ਜਦ ਇੱਕ ਸਿਲਵਰਾਡੋ ਜਿਹੜਾ ਟਰੱਕ ਆ ਚਿੱਟੇ ਰੰਗ ਦਾ ਉਹ ਜਿਹੜਾ ਸ਼ੋਲਡਰ ਦੇ ਉੱਤੇ ਆਇਆ। ਇਹਨਾਂ ਦੇ ਵਿੱਚ ਉਸਨੇ ਜਿਹੜੀ ਉਹ ਦੀ ਗੱਡੀ ਵੱਜੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਮਾਰ ਕੇ ਜਿਹੜਾ ਉਹ ਭੱਜ ਗਿਆ ਹੈਗਾ ਆ। ਸੋ ਇਸ ਟਾਈਮ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਜਿਹੜਾ ਉਹ ਟੁੱਟਾ ਪਿਆ ਆ। ਜੀ, ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜਿਹੜੀਆਂ ਟੌਪ ਨੌਚ US ਦੀਆਂ ਕੰਪਨੀਆਂ ਆ, ਐਮਾਜ਼ੋਨ ਦੇ CEO ਦੀ, ਇਸੇ ਤਰ੍ਹਾਂ ਵਰਕਸ਼ਾਇਰ ਹਾਥਵੇ ਦੇ CEO ਦੀ, ਮਾਈਕਰੋਸਾਫਟ, ਐਪਲ, ਸਾਰਿਆਂ ਦੇ ਜਿਹੜੇ ਆ ਟੈਕਸ ਰਿਟਰਨ ਆ ਉਹ ਇੱਕ ਜਿਹੜਾ ਮੈਗਜ਼ੀਨ ਹੈਗਾ ਪ੍ਰੋ ਪਬਲਿਕ ਆ ਉਹਨਾਂ ਨੇ ਪਬਲਿਸ਼ ਕਰ ਦਿੱਤੇ ਸੀ। ਅਤੇ ਹੁਣ ਇਹ ਖਬਰ ਆ ਰਹੀ ਆ ਵੀ ਜਿਹੜੇ ਬੰਦੇ ਨੇ ਇਹ ਡਾਟਾ ਲੀਕ ਕੀਤਾ, ਕਹਿੰਦਾ ਵੀ ਉਹਦਾ ਹਜੇ ਫੜ ਤਾਂ ਨਹੀਂ ਹੋਇਆ। ਕਹਿੰਦੇ ਵੀ ਇਹ ਤੋਂ ਇਹ ਲੱਗਦਾ ਆ ਵੀ ਉਹਦਾ ਮੇਨ ਮਕਸਦ ਇਹੀ ਸੀ ਵੀ ਜਿਹੜੇ ਡੈਮੋਕ੍ਰੇਟਸ ਆ ਜਾਂ ਆਮ ਲੋਕ ਆ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੇ ਇੰਨੇ ਜ਼ਿਆਦਾ ਅਮੀਰ ਲੋਕ ਆ, ਬਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਵਰਥ ਉਹਨਾਂ ਦੀਆਂ ਕੰਪਨੀਆਂ ਆ, ਅਤੇ ਉਹ ਕਿੰਨਾ ਕੁ ਟੈਕਸ ਪੇ ਕਰਦੇ ਆ। ਸੋ ਇਹਦੇ ਵੱਲ ਦੇਖ ਕੇ ਜਿਹੜਾ ਆ ਉਹ ਅਮੀਰਾਂ ਦੇ ਉੱਤੇ ਜਿਹੜਾ ਟੈਕਸ ਵਧਾਉਣਗੇ। ਜੀ ਬਿਲਕੁਲ। ਟ੍ਰਿਕਲ ਡਾਊਨ ਇਕੋਨਮੀ ਆਪਾਂ ਪਿਛਲੇ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਸੁਣਦੇ ਆ ਰਹੇ ਹਾਂ, ਪਰ ਜਿਹੜੇ ਅਮੀਰ ਆ ਉਹ ਅਮੀਰਾਂ 'ਤੇ ਅਮੀਰ ਹੋਈ ਜਾਂਦੇ ਆ। ਗਾਂਹ ਜਿਹੜਾ ਉਹ ਕਿੰਨਾ ਕੁ ਟੈਕਸ ਦਿੰਦੇ ਆ ਇਹ ਹੁਣ ਸਾਹਮਣੇ ਹੀ ਜਿਹੜੇ ਦਸਤਾਵੇਜ਼ ਆ ਉਹ ਆਪਾਂ ਨੂੰ ਸ਼ੋਅ ਕਰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, IRS ਜਿਹੜੇ ਸਟਿਮੂਲਸ ਚੈਕਸ ਆ ਉਹ
ਅਜੇ ਵੀ ਜਿਹੜੇ ਆ ਉਹ ਸੈਂਡ ਕਰ ਰਹੀ ਹੈਗੀ ਆ। ਕਹਿੰਦੇ ਵੀ ਮਿਲੀਅਨਸ ਦੀ ਤਾਦਾਦ ਦੇ ਵਿੱਚ ਜਿਹੜੇ ਉਹਨਾਂ ਨੇ ਐਡੀਸ਼ਨਲ ਸਟਿਮੂਲਸ ਚੈੱਕਸ ਆ ਉਹ ਇਸ਼ੂ ਕੀਤੇ ਨੇ। ਪਿਛਲੇ ਜਿਹੜੇ ਅੱਜ ਹੀ 2.3 ਮਿਲੀਅਨ ਪੇਮੈਂਟਸ ਜਿਹੜੀਆਂ ਆ ਉਹਨਾਂ ਦੇ ਦੁਆਰਾ ਇਸ਼ੂ ਕੀਤੀਆਂ ਗਈਆਂ ਆ ਉਹਨਾਂ ਅਮਰੀਕਨਸ ਦੇ ਲਈ ਜਿਹੜੇ ਇਹ ਫੈਡਰਲ ਸਟਿਮੂਲਸ ਜਿਹੜਾ ਬੀਤੇ ਦਿਨਾਂ ਦੇ ਵਿੱਚ ਪਾਸ ਹੋਇਆ ਸੀਗਾ ਬਿੱਲ, ਉਸ ਦੇ ਤਹਿਤ ਕਹਿੰਦੇ ਵੀ ਉਹਨਾਂ ਲੋਕਾਂ ਦੇ ਲਈ ਵੀ ਐਡਜਸਟਮੈਂਟ ਦੇ ਤੌਰ ਦੇ ਉੱਤੇ ਰਾਸ਼ੀ ਜਿਹੜੀ ਆ ਉਹ ਘੱਲੀ ਜਾ ਰਹੀ ਹੈਗੀ ਆ, ਜਿਨ੍ਹਾਂ ਨੂੰ ਪਹਿਲਾਂ ਜਿੰਨੀ ਬਣਦੀ ਸੀ ਉਸ ਦੇ ਨਾਲੋਂ ਘੱਟ ਡਾਲਰ ਜਿਹੜੇ ਉਹ ਮਿਲੇ ਸੀ। ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਕਹਿੰਦੇ ਲਾਸਟ ਰਾਊਂਡ ਆਫ ਪੇਮੈਂਟਸ ਆ ਉਹ ਹੁਣ ਤੱਕ ਘੱਲੇ ਜਿਹੜੇ ਉਹ ਗਏ ਨੇ। ਹੁਣ ਤੱਕ 169 ਮਿਲੀਅਨ ਪੇਮੈਂਟਸ 395 ਬਿਲੀਅਨ ਡਾਲਰ ਦੀ ਜਿਹੜੀ ਆ ਰਾਸ਼ੀ ਆ ਉਹ ਹੁਣ ਤੱਕ ਵੰਡੀ ਗਈ ਆ। ਇਹ ਜਿਹੜਾ ਲਾਸਟ ਬੈਚ ਆ ਇਸ ਦੀ ਕੁੱਲ ਰਾਸ਼ੀ 4.2 ਬਿਲੀਅਨ ਡਾਲਰ ਬਣਦੀ ਸੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਕੈਲੀਫੋਰਨੀਆ ਦੀ ਸਟੇਟ 15 ਜੂਨ ਤੋਂ ਪੂਰੀ ਤਰ੍ਹਾਂ ਓਪਨ ਹੋਣ ਜਾ ਰਹੀ ਆ। ਵੀ ਇਹਦਾ ਮਤਲਬ ਇਹ ਆ ਵੀ ਕਈ ਜਗ੍ਹਾ ਦੇ ਉੱਤੇ ਜਿਹੜੀ ਆ ਆਮ ਲੋਕਾਂ ਨੂੰ ਮਾਸਕ ਵਗੈਰਾ ਨਹੀਂ ਪਾਉਣੇ ਪੈਣਗੇ, ਪਰ ਸਟਿਲ ਅੱਜ ਉਹਨਾਂ ਨੇ ਜਿਹੜੀ ਆ ਕੈਲੀਫੋਰਨੀਆ ਦੀ ਹੈਲਥ ਡਿਪਾਰਟਮੈਂਟ ਆਫ ਪਬਲਿਕ ਹੈਲਥ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਸਰਕੂਲਰ ਇਸ਼ੂ ਕੀਤਾ ਹੈਗਾ ਆ। ਡਾਕਟਰ ਗੈਲੀ ਜਿਹੜੇ ਉਹਨਾਂ ਦੇ ਵੀ ਜਿਹੜੀਆਂ ਜਗ੍ਹਾ ਹੈਗੀਆਂ ਆ ਉਹਦੇ ਵਿੱਚ ਦੱਸੀਆਂ ਗਈਆਂ ਜਿੱਥੇ ਤੁਹਾਨੂੰ ਮਾਸਕ ਪਾਉਣਾ ਪਊਗਾ। ਇੱਕ ਤਾਂ ਉਹਨਾਂ ਨੇ ਦੱਸਿਆ ਵੀ ਪਬਲਿਕ ਟਰਾਂਸਪੋਰਟੇਸ਼ਨ ਹਬਸ ਲਾਈਕ ਏਅਰਪੋਰਟਸ ਤੇ ਬੱਸ ਟਰਮੀਨਲ, ਜਿੱਥੇ ਲੋਕ ਜ਼ਿਆਦਾ ਇਕੱਠੇ ਹੁੰਦੇ ਆ ਬੱਸ ਟਰਮੀਨਲ 'ਤੇ ਜਾਂ ਏਅਰਪੋਰਟਸ 'ਤੇ ਤੁਹਾਨੂੰ ਮਾਸਕ ਪਾਉਣਾ ਪਊਗਾ। ਇਨਡੋਰਸ ਇਨ K-12 ਸਕੂਲ ਸੈਟਿੰਗ ਤੇ ਫॉर द ਚਾਈਲਡ ਕੇਅਰ ਐਕਟੀਵਿਟੀਜ਼ ਦੇ ਲਈ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਇਹ ਚੇਂਜ ਹੋ ਸਕਦਾ ਆ, ਪਰ ਰਾਈਟ ਨਾਓ ਇਹ ਕਰਨਾ ਹੀ ਪਊਗਾ। ਹੈਲਥ ਕੇਅਰ ਫੈਸਿਲਿਟੀਜ਼ ਜਿੰਨੀਆਂ ਵੀ ਹੈਗੀਆਂ ਉੱਥੇ ਮਾਸਕ ਪਾਉਣਾ ਪਊਗਾ। ਕਰੈਕਸ਼ਨਲ ਤੇ ਡਿਟੈਂਸ਼ਨ ਫੈਸਿਲਿਟੀਜ਼ ਜਿਹੜੀਆਂ ਜੇਲ੍ਹਾਂ ਹੈਗੀਆਂ ਆ, ਹੋਮਲੈਸ ਸ਼ੈਲਟਰ, ਐਮਰਜੈਂਸੀ ਸ਼ੈਲਟਰਸ, ਕੂਲਿੰਗ ਸੈਂਟਰਸ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਮਾਸਕ ਪਾਉਣਾ ਪਊਗਾ। ਜੀ ਬਿਲਕੁਲ। ਸੈਂਟਾ ਕਲਾਰਾ ਵੈਲੀ ਵਾਟਰ ਡਿਸਟ੍ਰਿਕਟ ਬੋਰਡ ਆ ਉਹਨਾਂ ਨੇ ਜਿਹੜੀ ਆ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਆ। ਕਹਿੰਦੇ ਵੀ ਪਾਣੀ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕਿੱਲਤ ਜਿਹੜੀ ਉਹ ਆ ਗਈ ਆ, ਵਾਟਰ ਸ਼ਾਰਟੇਜ ਐਮਰਜੈਂਸੀ ਆ। ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ 2 ਮਿਲੀਅਨ ਰਹਿਣ ਵਾਲੇ ਰੈਜ਼ੀਡੈਂਟਸ ਆ ਉਹਨਾਂ ਦੇ ਉੱਤੇ ਜਿਹੜੀਆਂ ਵਾਟਰ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਇਸ ਵਾਟਰ ਡਿਸਟ੍ਰਿਕਟ ਬੋਰਡ ਆ ਉਹਨਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਉਹ ਪਾਸ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਲੈਂਡਸਕੇਪਿੰਗ ਦੇ ਲਈ ਬਹੁਤ ਘੱਟ ਜਿਹੜਾ ਆ ਉਹ ਹੁਣ ਪਾਣੀ ਤੁਸੀਂ ਵਰਤ ਸਕੋਗੇ। ਕਹਿੰਦੇ ਵੀ 2013 ਦੇ ਲੈਵਲ ਦੇ ਮੁਕਾਬਲੇ ਉਸ ਨਾਲੋਂ ਵੀ 33% ਘੱਟ ਕਾਉਂਟੀ ਵਾਈਡ ਜਿਹੜਾ ਆ ਉਹ ਪਾਣੀ ਦੀ ਵਰਤੋਂ ਨੂੰ ਜਿਹੜੀ ਇਹਨਾਂ ਨੇ ਮਨਜ਼ੂਰੀ ਦਿੱਤੀ ਹੈਗੀ ਆ। ਸੋ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਸੋਕੇ ਦੀ ਸਥਿਤੀ ਬਹੁਤ ਹੀ ਜ਼ਿਆਦਾ ਗੰਭੀਰ ਜਿਹੜੀ ਉਹ ਇਸ ਟਾਈਮ ਬਣ ਚੁੱਕੀ ਹੋਈ ਆ ਅਤੇ ਇਸ ਦੇ ਕਰਕੇ ਅੱਗਾਂ ਲੱਗਣ ਦਾ ਖਤਰਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਵੱਧ ਗਿਆ ਹੈਗਾ ਆ। ਸੋ ਪਿਛਲੇ ਸਾਲ ਵੀ ਬਹੁਤ ਭਿਆਨਕ ਵਿਸ਼ਾਲ ਅੱਗਾਂ ਦੇ ਕਰਕੇ ਜਾਨੀ ਮਾਲੀ ਨੁਕਸਾਨ ਜਿਹੜਾ ਹੋਇਆ ਸੀ ਅਤੇ ਇਸ ਵਾਰ ਖੁਸ਼ਕ ਮੌਸਮ ਦੇ ਨਾਲ ਨਾਲ ਜਿਹੜਾ ਪਾਣੀ ਦੀ ਕਿੱਲਤ ਅਤੇ ਅੱਗਾਂ ਲੱਗਣ ਦਾ ਖਤਰਾ ਜਿਹੜਾ ਆ ਫਿਰ ਉਸੇ ਤਰੀਕੇ ਦੇ ਨਾਲ ਬਣਿਆ ਪਿਆ ਹੈਗਾ ਆ। ਸੋ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਇਸ ਦੇ ਬਾਬਤ ਤੁਹਾਨੂੰ ਕੋਈ ਚਿੱਠੀਆਂ ਜਾਂ ਉਹ ਜਿਹੜਾ ਉਹ ਦੇਖਣ ਨੂੰ ਮਿਲੂਗਾ। ਸੋ 70 ਦੇ ਨਾਲ ਉੱਥੋਂ ਦੇ ਜਿਹੜੇ ਵਾਟਰ ਡਿਸਟ੍ਰਿਕਟ ਬੋਰਡ ਆ ਉਹਨਾਂ ਨੇ ਵਾਟਰ ਸ਼ਾਰਟਰ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਆ। ਕਹਿੰਦੇ ਵੀ 1976-77 ਦੇ ਸੋਕੇ ਦੇ ਮੁਕਾਬਲੇ ਕਹਿੰਦੇ ਆ ਇਹ ਜਿਹੜੀਆਂ ਪਿਛਲੀਆਂ 2 ਵਿੰਟਰਸ ਆ, ਪਿਛਲੇ 2 ਸਾਲ ਲਗਾਤਾਰ ਬਹੁਤ ਸੁੱਕੇ ਖੁਸ਼ਕ ਜਿਹੜੇ ਇੱਕ ਹਿਸਾਬ ਦੇ ਨਾਲ ਰਹੇ ਆ, ਬਹੁਤ ਘੱਟ ਬਰਫਬਾਰੀ ਅਤੇ ਜਿਹੜੀ ਉਹ ਮੀਂਹ ਜਿਹੜੀ ਉਹ ਪਏ ਹੈਗੇ ਆ। ਸੋ ਇਹ ਹੁਣ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ। ਸੋ ਸੈਂਟਾ ਕਲਾਰਾ ਨੇ ਸ਼ੁਰੂਆਤ ਕਰ ਦਿੱਤੀ ਆ, ਹੌਲੀ ਹੌਲੀ ਹੋਰ ਵੀ ਬਾਕੀ ਜਿਹੜੀਆਂ ਵਾਟਰ ਡਿਸਟ੍ਰਿਕਟ ਬੋਰਡਸ ਆ ਉਹਨਾਂ ਨੇ ਇਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲਦੇ ਹੋਏ ਪਾਣੀ ਦੀ ਜਿਹੜੀ ਵਰਤੋਂ ਆ ਉਸ ਦੇ ਉੱਤੇ ਰੋਕ ਜਿਹੜੀ ਉਹ ਲਗਾਈ ਜਾ ਸਕਦੀ ਆ। ਜੀ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਜਿਹੜਾ ਸਦਰਨ ਸੈਕਸ਼ਨ ਹਾਈਵੇ 41 ਹੈਗਾ ਆ ਉਸ ਨੂੰ ਜਿਹੜਾ ਹੁਣ ਚੌੜਾ ਕਰਨ ਦੀ ਗੱਲਬਾਤ ਜਿਹੜੀ ਆ ਇਹ ਹੋ ਰਹੀ ਹੈਗੀ। ਫ੍ਰਿਜ਼ਨੋ ਕਾਉਂਟੀ ਟਰਾਂਸਪੋਰਟੇਸ਼ਨ ਅਥਾਰਟੀ ਦਾ ਜਿਹੜਾ 8 ਮੈਂਬਰ ਬੋਰਡ ਆ ਉਹਨਾਂ ਨੇ ਜਨੈਨੀਮਸਲੀ ਇਹਨੂੰ ਅਪਰੂਵ ਕਰ ਦਿੱਤਾ ਵੀ ਮੇਜਰ ਸੀ ਦੇ ਅੰਡਰ ਇਸ ਪ੍ਰੋਜੈਕਟ ਨੂੰ ਜਿਹੜਾ 2 ਲੇਨ ਦਾ ਸਟ੍ਰੈਚ ਆ ਹਾਈਵੇ 41 ਐਲਕੋਹਰਨ ਤੋਂ ਐਕਸੈਲਸੀਅਰ ਐਵਨਿਊ ਜਿਹੜਾ ਆ ਸਾਊਥ ਆਫ ਕਰਦਰਸ
ਇਸ ਨੂੰ ਐਕਸਪੈਂਡ ਕੀਤਾ ਜਾਊਗਾ। ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਐਕਸੀਡੈਂਟ ਦੇ ਵਿੱਚ ਹੋਈਆਂ ਹੈਗੀਆਂ। 63 ਮਿਲੀਅਨ ਡਾਲਰ ਜਿਹੜਾ ਆ ਇਸ ਦਾ ਜਿਹੜਾ ਬਜਟ ਆ ਚੌੜੇ ਕਾਂਦਾ ਹਾਈਵੇ ਨੂੰ ਰੱਖਿਆ ਗਿਆ ਹੈ। ਜੀ ਸਾਬਕਾ ਰਿਪਰੈਜ਼ੈਂਟੇਟਿਵ ਜਿਮ ਰੋਨੈਕੀ ਜਿਹੜੇ ਟਰੰਪ ਹੁਣਾਂ ਦੇ ਕਾਫੀ ਵੱਡੇ ਸਮਰਥਕ ਆ, ਉਹ ਓਹਾਇਓ ਦੇ ਰਿਪਬਲਿਕਨ ਗਵਰਨਰ ਮਾਈਕ ਡਿਵਾਈਨ ਨੂੰ GOP ਦੀ ਪ੍ਰਾਇਮਰੀ ਦੇ ਵਿੱਚ ਚੁਣੌਤੀ ਦੇਣ ਜਾ ਰਹੇ ਹੈਗੇ ਆ। ਓਹਾਇਓ ਦੇ ਗਵਰਨਰ ਨੇ ਜਿਹੜਾ ਆ ਉਹ ਬੀਤੇ ਜਿਹੜਾ ਵੈਕਸੀਨੇਸ਼ਨ ਲਵਾਉਣ ਦੇ ਲਈ ਮਿਲੀਅਨਸ ਆਫ ਡਾਲਰ ਦੇ ਜਿਹੜੇ ਆ ਉਹ ਲੋਟਰੀਆਂ ਜਿਹੜੀਆਂ ਉਹ ਰੱਖੀਆਂ ਸੀ, ਜਿਸ ਦੇ ਵਿੱਚ ਇੱਕ ਬੀਬੀ ਨੂੰ ਹੁਣ ਤੱਕ ਜਿਹੜੀ ਉਹ ਲੋਟਰੀ ਮਿਲੀ ਵੀ ਹੈਗੀ ਆ। ਸੋ ਅਗਲੇ ਸਾਲ ਰਿਪਬਲਿਕਨ ਪ੍ਰਾਇਮਰੀਜ਼ ਜਿਹੜੀਆਂ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਹੀ ਜਿਹੜੀਆਂ ਆ ਦੇਖਣ ਨੂੰ ਮਿਲਣਗੀਆਂ। ਕਈ ਰਿਪਬਲਿਕਨਸ ਇਹ ਡਿਵਾਈਨ ਦੇ ਉੱਤੇ ਦੋਸ਼ ਲਾ ਰਹੇ ਆ ਵੀ ਉਹ ਬਾਈਡਨ ਦੇ ਨਾਲ ਜ਼ਿਆਦਾ ਅਲਾਈਨਡ ਆ ਰਾਦਰ ਦੈਨ ਟਰੰਪ। ਸੋ ਇਸ ਕਰਕੇ ਜਿਹੜਾ ਇਸ ਤਰੀਕੇ ਦੇ ਨਾਲ ਸੋ ਟਰੰਪ ਹੌਲੀ ਹੌਲੀ ਆਪਣਾ ਜਿਹੜਾ ਦਬਦਬਾ ਰਿਪਬਲਿਕਨ ਪਾਰਟੀ ਦੇ ਉੱਤੇ ਹੋਰ ਵੀ ਜ਼ਿਆਦਾ ਮਜ਼ਬੂਤ ਜਿਹੜਾ ਉਹ ਕਰਦੇ ਜਾ ਰਹੇ ਆ। ਪਰ ਦੇਖਣਾ ਹੋਊਗਾ ਵੀ ਆਉਣ ਵਾਲੀਆਂ ਜਿਹੜੀਆਂ ਇਹ ਪ੍ਰਾਇਮਰੀਜ਼ ਉਹਨਾਂ ਦੇ ਵਿੱਚ ਜਿਹੜੇ ਕਾਫੀ ਜਿਹੜੇ ਇਹਨਾਂ ਦੇ ਸਮਰਥਕ ਜਿਹੜੇ ਹੋਣਗੇ ਉਹਨਾਂ ਨੂੰ ਚੁਣੌਤੀਆਂ ਦੇਣ ਵਾਲੇ ਦੂਜੇ ਰਿਪਬਲਿਕਨਸ ਨੂੰ, ਉਹਨਾਂ ਵਿੱਚੋਂ ਕਿੰਨਿਆਂ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਹੁੰਦੀ ਆ। ਜੀ ਸਾਡਾ ਸਮਾਂ ਵੀ ਖਬਰਾਂ ਦੀ ਸਮਾਪਤੀ ਵੱਲ ਆ। ਫ੍ਰਿਜ਼ਨੋ ਤੇ ਬੇਕਰਸਫੀਲਡ ਦੋਨੋਂ ਸ਼ਹਿਰ ਜਿਹੜੇ ਆ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਮੁਕਾਬਲਾ ਕਰਨ ਜਾ ਰਹੇ ਆ। ਇਸ ਸਮਰ ਦੇ ਵਿੱਚ ਇੱਕ ਕੈਂਪੇਨ ਚਲਾ ਰਹੇ ਆ ਜਿਹਦੇ ਮੁਤਾਬਕ ਜਿਹੜੀ ਬਿਜਲੀ ਆ, ਐਨਰਜੀ ਆ, ਉਸ ਨੂੰ ਘੱਟ ਯੂਜ਼ ਕੀਤਾ ਜਾ ਸਕੇ। ਓਮ ਕਨੈਕਟ ਨਾਮ ਦੀ ਜਿਹੜਾ ਪਾਰਟ ਆਫ ਸਿਟੀ ਐਨਰਜੀ ਚੈਲੰਜ ਹੈਗਾ ਆ, ਇਹ ਦੋਨਾਂ ਸ਼ਹਿਰਾਂ ਨੇ ਜਿਹੜਾ ਆ ਅਡੋਪਟ ਕੀਤਾ ਹੈਗਾ ਆ। ਕਹਿੰਦੇ ਪਈ ਜਿਹੜੀ ਵਾਧੂ ਬਿਜਲੀ ਆ ਉਸ ਨੂੰ ਬਚਾਇਆ ਜਾ ਸਕੇ ਜੇ ਕਿਤੇ ਜ਼ਰੂਰਤ ਪੈਂਦੀ ਆ, ਐਮਰਜੈਂਸੀ ਹੁੰਦੀ ਆ। ਖਾਸ ਕਰਕੇ ਆਪਾਂ ਦੇਖਿਆ ਹੀ ਆ ਜਦੋਂ ਕਿਤੇ ਫਾਇਰ ਲੱਗਦੀ ਆ ਫਿਰ ਪ੍ਰੋਬਲਮ ਇਹ ਆਉਂਦੀ ਹੈਗੀ ਆ। ਜੀ ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ 152 ਪੁਆਇੰਟਾਂ ਦੀ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ। ਡਾਓ ਜੋਨਸ ਦੇ ਵਿੱਚ 34,447 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 13 ਪੁਆਇੰਟਾਂ ਦੀ ਗਿਰਾਵਟ ਹੋਈ, 13,912 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 8 ਪੁਆਇੰਟ ਦੀ ਗਿਰਾਵਟ ਦਰਜ ਹੋਈ, 4219 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.49% ਦੇ ਉੱਤੇ ਰਹੀ ਤੇ ਸੋਨੇ ਦਾ ਭਾਅ $1887 ਪ੍ਰਤੀ ਆਉਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 20 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 72 ਰੁਪਏ ਤੇ 99 ਪੈਸੇ ਦੇ ਬਰਾਬਰ ਰਹੀ ਹੈ। ਜੀ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਆ ਉਹ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।